ਵੀਅਰਸ ਵੈਲਕਮ ਬੈਕ ਅਗੇਨ। ਸੋ ਵੀਅਰਸ ਐਨਵਸ ਸੈਕਸ਼ਨ ਵਿੱਚ ਆਪਾਂ ਦੋ ਨਜ਼ਮਾਂ ਆਪਣੇ ਸ਼ਾਇਰਾਂ ਦੀਆਂ ਜਿਹੜੇ ਬੜੇ ਹੀ ਸਾਡੇ ਹੁਣ ਸੁਰਖੀਆਂ ਦੇ ਵਿੱਚ ਨੇ, ਉਹਨਾਂ ਦੀਆਂ ਨਜ਼ਮਾਂ ਕਾਫੀ ਜਿਹੜੀਆਂ ਲਾਈਕ ਕੀਤੀਆਂ ਜਾ ਰਹੀਆਂ ਨੇ ਸਾਡੇ ਵੀਅਰਸ ਵੱਲੋਂ, ਔਰ ਸਾਨੂੰ ਬਹੁਤ ਜ਼ਿਆਦਾ ਪਸੰਦ ਆਉਂਦੀਆਂ ਨੇ, ਔਰ ਸ਼ੇਅਰ ਜਦੋਂ ਆਪਾਂ ਕਰਦੇ ਹਾਂ ਸਾਨੂੰ ਬਹੁਤ ਹੀ ਵਧੀਆ ਲੱਗਦਾ। ਸੋ ਇਹਨਾਂ ਦਾ ਦੋਨਾਂ ਸ਼ਾਇਰਾਂ ਦਾ ਬਹੁਤ ਬਹੁਤ ਸ਼ੁਕਰੀਆ। ਸੋ ਪਹਿਲੇ ਸਾਡੇ ਹੈਗੇ ਨੇ ਸ਼ੇਰਬਾਜ਼ ਸਿੰਘ ਜੀ ਢਿੱਲੋਂ, ਉਹਨਾਂ ਦੀ ਨਜ਼ਮ ਆਪਾਂ ਸ਼ੇਅਰ ਕਰਾਂਗੇ, ਦਾ ਰੋਰ ਮਸਟ ਰਾਈਜ਼ ਅਗੈਨ। ਔਰ ਸੰਤੋਖ ਸਿੰਘ ਭਾਊ ਜੀ ਉਹਨਾਂ ਦੀ ਜਿਹੜੀ ਨਜ਼ਮ ਹੈਗੀ ਹੈ ਫਾਂਸੀ ਦੇ ਝੂਟੇ। ਸੋ ਇਸ ਬਾਰੇ ਆਪਾਂ ਤੁਹਾਡੇ ਨਾਲ ਵਿਚਾਰਾਂ ਸਾਂਝੀਆਂ ਕਰਨ ਜਾ ਰਹੇ ਹਾਂ, ਔਰ ਨਾਲ ਜਿਹੜੇ ਤੁਹਾਡੇ ਲਾਈਵ ਮੈਸੇਜ ਨੇ ਆਪਾਂ ਸ਼ੇਅਰ ਕਰਾਂਗੇ। ਸੋ ਅਸੀਂ ਚਾਹਾਂਗੇ ਤੁਸੀਂ ਇਸੇ ਤਰ੍ਹਾਂ ਬੜੇ ਰਹਿਣਾ, ਦੇਖਣ ਸੁਣਨੇ ਜਾਂ ਲਿਖਣ ਲਈ ਤੁਹਾਡਾ ਬਹੁਤ ਬਹੁਤ ਸ਼ੁਕਰੀਆ ਜੀ। ਡਾਕਟਰ ਸਾਹਿਬ ਕੀ ਵਿਚਾਰਾਂ ਨੇ ਇਹਨਾਂ ਦੋਨਾਂ ਨਜ਼ਮਾਂ ਬਾਰੇ? ਘੜੀ ਦੀਆਂ ਸੂਈਆਂ ਬੜੀ ਤੇਜ਼ੀ ਨਾਲ ਜਾ ਰਹੀਆਂ, ਇਸ ਲਈ ਮੈਂ ਹੁਣ ਬਹੁਤੀ ਕਾਮੈਂਟਰੀ ਨਹੀਂ ਕਰਾਂਗਾ। ਅੱਛਾ। ਪਹਿਲੀ ਨਜ਼ਮ ਭਾਈ ਸੰਤੋਖ ਸਿੰਘ ਭਾਊ ਜੀ ਦੀ ਹੈ, ਫਾਂਸੀ ਦੇ ਝੂਟੇ। ਜੀ। ਝੂਟੇ ਲਈ ਨਹੀਂ ਇਸ਼ਕ ਦੀ ਪੀਂਘ ਵਾਲੇ, ਅਸੀਂ ਫਾਂਸੀਆਂ ਦੇ ਝੂਟੇ ਮਾਣਦੇ ਰਹੇ। ਝੂਟੇ ਲੈ ਨਹੀਂ ਇਸ਼ਕ ਦੀ ਪੀਂਘ ਵਾਲੇ, ਅਸੀਂ ਫਾਂਸੀਆਂ ਦੇ ਝੂਟੇ ਮਾਣਦੇ ਰਹੇ। ਸਿੱਖਿਆ ਨੱਚਣਾ ਖੰਡੇ ਦੀ ਧਾਰ ਉੱਤੇ, ਐਵੇਂ ਬੇਲੇ ਨਹੀਂ ਮੱਝੀਆਂ ਝਾਰਦੇ ਰਹੇ। ਇਹ ਹੀਰ ਰਾਂਝਾ ਦੀ ਇਸ਼ਕ ਮਜ਼ਾਜੀ ਹੈ ਨਾ, ਮੱਝਾਂ ਚਾਰਦਾ ਰਿਹਾ 12 ਸਾਲ ਹੀਰ ਦੇ ਘੋੜਵੇਂ ਦੀਆਂ। ਝੂਟੇ ਲੈ ਨਹੀਂ ਇਸ਼ਕ ਦੀ ਪੀਂਘ ਵਾਲੇ, ਅਸੀਂ ਫਾਂਸੀਆਂ ਦੇ ਝੂਟੇ ਮਾਣਦੇ ਰਹੇ। ਸਿੱਖਿਆ ਨੱਚਣਾ ਖੰਡੇ ਦੀ ਧਾਰ ਉੱਤੇ, ਐਵੇਂ ਬੇਲੇ ਨਹੀਂ ਮੱਝੀਆਂ ਚਾਰਦੇ ਰਹੇ। ਦਰਾ ਖੈਬਰ ਰਾਹੀਂ ਜਿਹੜੇ ਆਉਣ ਵਾਲੇ, ਅੱਗੇ ਜਾਬਰਾਂ ਦੇ ਛਾਤੀਆਂ ਤਾਣਦੇ ਰਹੇ। ਜਿਸ ਹਿੰਦ ਦੀ ਆਨ ਬਚਾਉਣ ਦੇ ਲਈ, ਅਸੀਂ ਖੂਨ ਦੀਆਂ ਤਾਰੀਆਂ ਲਾਉਂਦੇ ਰਹੇ। ਅਸੀਂ ਖੂਨ ਵਿੱਚ ਤਾਰੀਆਂ ਲਾਉਂਦੇ ਰਹੇ। ਅਸੀਂ ਆਪਣੇ ਜਿਸਮ ਦੀ ਢਾਲ ਚਰਬੀ, ਦੀਵੇ ਦੂਜਿਆਂ ਦੇ ਘਰਾਂ ਵਿੱਚ ਬਾਲਦੇ ਰਹੇ। ਕਤਰਾ ਕਤਰਾ ਫਿਰ ਡੋਲ ਕੇ ਖੂਨ ਵਾਲਾ, ਜ਼ੁਲਫਾਂ ਭਾਰਤ ਦੀਆਂ ਅਸੀਂ ਸਵਾਰਦੇ ਰਹੇ। ਰਾਖੀ ਕਰਦੇ ਰਹੇ ਅਸੀਂ ਬਾਰਡਰਾਂ ਦੀ, ਸਭ ਤੋਂ ਅੱਗੇ ਹੋ ਛਾਤੀਆਂ ਤਾਣਦੇ ਰਹੇ। ਫਿਰ ਸਮੇਂ ਨੇ ਆਪਣੀ ਚਾਲ ਬਦਲੀ, ਉਹੀ ਲੋਕ ਫਿਰ ਪਲਟੀਆਂ ਮਾਰਦੇ ਰਹੇ। ਫਿਰ ਉਹਨਾਂ ਹੀ ਪਿੱਠ ਵਿੱਚ ਛੁਰੇ ਮਾਰੇ, ਜਿਨ੍ਹਾਂ ਵਾਸਤੇ ਜਫਰ ਜਾਲਦੇ ਰਹੇ। ਉਹੀ ਭਾਰਤ ਵਿੱਚ ਬਣ ਗਈ ਡੈਣ ਸਾਡੀ, ਸਾਡੇ ਉੱਤੇ ਫਿਰ ਫੌਜਾਂ ਚਾੜਦੇ ਰਹੇ। ਹੁਣ ਹਵਾ ਭਾਊ ਆਜ਼ਾਦੀ ਦੀ ਵਗਣ ਲੱਗੀ, ਸਾਡੇ ਨਾਲ ਖਹਿਣ ਵਾਲੇ ਸਦਾ ਹਾਰਦੇ ਰਹੇ। ਇਹ 3 ਸਦੀਆਂ ਦਾ ਇਤਿਹਾਸ ਹੈ। ਮੁਗਲ, ਅਫਗਾਨ, ਬ੍ਰਿਟਿਸ਼ਰਸ, ਮਰਾਠੇ ਉਸ ਤੋਂ ਪਹਿਲਾਂ 18ਵੀਂ ਸਦੀ 'ਚ, ਹੁਣ ਹਿੰਦੂ ਤਵੀ 4 ਪਾਤਸ਼ਾਹੀਆਂ ਤਾਂ ਡਿਫੀਟ ਕੀਤੀਆਂ ਨੇ। ਹੁਣ ਹਿੰਦੂ ਤਵੀਆਂ ਦੀ ਵੀ ਜਿਹੜੀ ਹੈ ਉਹ ਪੁੱਠੀ ਗਿਣਤੀ ਸ਼ੁਰੂ ਹੋ ਚੁੱਕੀ ਹੈ। ਦੂਸਰੀ ਨਜ਼ਮ ਜਿਹੜੀ ਹੈ ਸ਼ੇਰਬਾਜ਼ ਸਿੰਘ ਢਿੱਲੋਂ ਜੀ ਦੀ ਹੈ। ਬਹੁਤ ਡੂੰਘੀ ਉਹਨਾਂ ਦੀ ਸੋਚ ਵੀ ਹੈ, ਉਹਨਾਂ ਦੀ ਸ਼ਬਦਾਵਲੀ ਵੀ, ਔਰ ਜਿਵੇਂ ਉਸ ਨੂੰ ਉਹ ਗੁੰਨਦੇ ਨੇ ਪੋਮ ਦੇ ਵਿੱਚ, ਨਜ਼ਮ ਦੇ ਵਿੱਚ। ਦਾ ਰੋਰ ਮਸਟ ਰਾਈਜ਼ ਅਗੇਨ। ਰੋਰ ਭਬਕਾਰ ਨੂੰ ਅਸੀਂ ਕਹਿੰਦੇ ਹਾਂ ਕਿ ਵੀ ਇਹ ਦੁਬਾਰਾ ਖੜੀ ਹੋਣੀ ਚਾਹੀਦੀ ਹੈ। In a glade where the stream hummed a lullaby tune, in a glade where the stream hummed a lullaby tune, where moonlight danced and the sun kissed at noon, a rabbit so gentle, a doe proud and kind, lived with her buck with peace in their mind। ਹੁਣ ਉਹਨਾਂ ਨੇ ਇਹ ਜਿਹੜਾ ਸਾਰਾ ਸੀਨ ਸਿਰਜਿਆ ਜੰਗਲ ਦਾ, ਜਿਸ ਜੰਗਲ ਦੇ ਦਾ ਬਾਦਸ਼ਾਹ ਸ਼ੇਰ ਹੈ, ਔਰ ਉਹਦੇ ਰਾਜ ਕਿਵੇਂ ਸਾਰੇ ਆਪੋ ਆਪਣੇ ਜਿਹੜੀ ਹੈ ਫਰੀਡਮ ਦੇ ਨਾਲ ਰਹਿੰਦੇ ਨੇ, ਤੇ ਫਿਰ ਕਿਵੇਂ ਉਸ ਸ਼ੇਰ ਨੂੰ ਮਾਰ ਕੇ ਕੋਈ ਕਬਜ਼ਾ ਕਰ ਲੈਂਦਾ ਹੈ, ਕਿਸ ਕਿਸਮ ਦਾ ਫਿਰ ਉਹ ਚੱਲਦਾ, ਤੇ ਕਿਵੇਂ ਫਿਰ ਉਹ ਸ਼ੇਰ ਦੇ ਬੱਚੇ ਔਰ ਜੰਗਲ ਦੇ ਜਾਨਵਰ ਸਾਰਿਆਂ ਨੂੰ ਲੱਗਦਾ ਕਿ ਵੀ ਨਹੀਂ, ਇਹਨੂੰ ਅਸੀਂ ਪਲਟ ਕੇ ਅਸੀਂ ਉਹ ਵਾਪਸ ਲਿਆਉਣਾ ਹੈ ਉਸ ਰਾਜ ਨੂੰ। ਸੋ ਉਹਦੇ 'ਚ ਉਹਨਾਂ ਨੇ ਹੁਣ ਗਲੇਡ, ਜਿਹੜਾ ਜੰਗਲ ਦੇ ਵਿੱਚ ਖੁੱਲ੍ਹੀ ਥਾਂ ਹੁੰਦੀ ਆ, ਓਪਨ ਸਪੇਸ ਉਹਨੂੰ ਕਹਿੰਦੇ ਨੇ। ਹਮਡ, ਇੱਕ ਜਦੋਂ ਪਾਣੀ ਵਗਦਾ ਹੈ ਉਸ ਦੀ ਜਿਹੜੀ ਕਲ 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 ਦੀ ਆਵਾਜ਼ ਹੈ, ਇੱਕ ਸੰਗੀਤ ਪੈਦਾ ਹੁੰਦਾ ਹੈ। ਔਰ ਲਲਾਬਾਈ ਇੱਕ ਇਵੇਂ ਹੀ ਹੈ ਜਿਵੇਂ ਅਸੀਂ ਲੋਰੀਆਂ ਸੁਣਾ ਕੇ ਆਪਣੇ ਬੱਚਿਆਂ ਨੂੰ ਸੁਵਾਉਂਦੇ ਕਿ ਵੀ ਉਸ ਜੰਗਲ ਦੀ ਖੁੱਲ੍ਹੀ ਥਾਂ ਦੇ ਵਿੱਚ ਜਿੱਥੇ ਦਰਿਆਈ ਪਾਣੀ ਵਗਦਾ ਹੈ, ਔਰ ਜਿੱਥੇ
ਉਸ ਦੀ ਆਵਾਜ਼ ਇੱਕ ਲੋਰੀ ਵਾਂਗ ਹੈ, ਜਿੱਥੇ ਮੂਨ ਲਾਈਟ, ਚੰਦਰਮਾ ਦੀ ਚਾਨਣੀ ਔਰ ਜਿਹੜੀ ਹੈ ਉਹ ਰਾਤ ਨੂੰ ਠੰਡਕ ਦਿੰਦੀ ਹੈ। ਦਿਨ ਵੇਲੇ ਜਿਹੜਾ ਹੈ ਇਸ ਦਾ ਸਨ ਕਿਸਡ ਐਟ ਨੂਨ, ਸੂਰਜ ਪੂਰੇ ਆਪਣੇ ਜੋਬਨ ਤੇ ਚੜ੍ਹਦਾ ਹੈ। ਇੱਕ ਪਾਸੇ ਰੈਬਿਟ ਸੋ ਜੈਂਟਲ, ਇਹ ਡੋ, ਜਦੋਂ ਅਸੀਂ ਹਿਰਨੀ ਦੀ ਗੱਲ ਕਰਦੇ ਹਾਂ, ਪ੍ਰਾਊਡ ਐਂਡ ਕਾਈਂਡ, ਜਿੱਥੇ ਸਾਰੇ ਜਾਨਵਰ ਇੱਕ ਦੂਜੇ ਦੇ ਨਾਲ ਲਿਵ ਵਿਦ ਹਰ ਬਕ ਵਾਈਲ ਵਿਦ ਪੀਸ ਇਨ ਦੇਅਰ ਮਾਈਂਡ, ਆਪਣੇ ਬੱਚਿਆਂ ਨਾਲ ਉਹ ਡੋ ਹੋਏ, ਉਹ ਰੈਬਿਟ ਹੋਏ, ਸਾਰੇ ਜਾਨਵਰ ਆਪੋ ਆਪਣੇ ਜਿਹੜੇ ਨੇ ਪੀਸ 'ਚ ਰਹਿੰਦੇ ਨੇ। The kids played beneath the canopy's grace, where berries were sweet and time had no race. The forest a cradle where laughter was grown, and every heartbeat felt like home. ਸੋ ਪਹਿਲਾਂ ਉਹਨਾਂ ਨੇ ਜੰਗਲ ਦੇ ਜਾਨਵਰਾਂ ਦੀ ਗੱਲ ਕੀਤੀ ਹੈ ਕਿ ਭਾਈ ਉਹ ਕਿਵੇਂ ਗ੍ਰੇਸ ਦੇ ਨਾਲ ਜਿਹੜੇ ਨੇ ਉਹਨਾਂ ਦੇ ਔਰ ਉਹਨਾਂ ਦੇ ਬੱਚੇ ਪਲ ਰਹੇ ਨੇ। ਫਿਰ ਉਹਨਾਂ ਨੇ ਜੰਗਲ ਦੇ ਜਿਹੜੀ ਵਾਈਲਡ ਫਰੂਟਸ ਨੇ, ਬੈਰੀਜ਼ ਨੇ, ਉਹਨਾਂ ਦਾ ਜ਼ਿਕਰ ਕੀਤਾ ਹੈ ਕਿ ਭਾਈ ਉਹ ਵੀ ਭਰੀਆਂ ਹੋਈਆਂ ਨੇ ਰਸ ਦੇ ਨਾਲ। ਔਰ ਇਹ ਫੋਰੈਸਟ ਇੱਕ ਉਹ ਪੰਗੂੜੇ ਵਾਂਗ ਹੈ, ਜਿੱਥੇ ਹਮੇਸ਼ਾ ਹਾਸਾ ਠੱਠਾ ਹੈ ਔਰ ਹਰ ਜਿਹੜੀ ਹਾਰਟ ਬੀਟ ਹੈ ਉਹ ਇਸ ਗੱਲ ਦੀ ਹੈ ਕਿ ਅਸੀਂ ਆਪਣੇ ਘਰ ਦੇ ਵਿੱਚ ਸਕੂਨ ਦੇ ਨਾਲ ਰਹਿ ਰਹੇ ਹਾਂ। But shadows don't sleep in silence for long. The wolves and the dogs sang a treacherous song. They howled not in hunger, but poisoned by power, and plotted to steal the lion's tall tower. ਪਰ ਇਹ ਹੈ ਸਿੰਬੋਲਿਜ਼ਮ ਬਹੁਤ ਜ਼ਬਰਦਸਤ ਯੂਜ਼ ਕੀਤਾ ਹੈ ਕਿ ਵੀ ਕਿਵੇਂ ਜਿਹੜੇ ਵੋਲਵਸ ਨੇ, ਭੇੜੀਏ ਨੇ ਤੇ ਕੁੱਤੇ ਨੇ, ਉਹਨਾਂ ਦੇ ਅੰਦਰ ਉਹ ਗਦਾਰੀ ਦਾ ਮਾਦਾ ਜਾਗਿਆ। ਉਹਨਾਂ ਨੂੰ ਲੱਗਾ ਕਿ ਵੀ ਅਸੀਂ ਇਹ ਨਹੀਂ ਸੀ ਕਿ ਵੀ ਉਹ ਕੋਈ ਭੁੱਖ ਦੇ ਮਾਰੇ ਮੈਂ ਕਰ ਰਹੇ ਸੀ, ਪਰ ਤਾਕਤ ਹਥਿਆਣ ਦੇ ਲਈ ਉਹਨਾਂ ਨੇ ਇਹ ਕੰਸਪੀਰੇਸੀ ਕੀਤੀ ਕਿ ਕਿਵੇਂ ਤੁਸੀਂ ਸ਼ੇਰ ਦੀ ਗੁਫਾ ਤੇ ਕਬਜ਼ਾ ਕਰਨਾ ਹੈ, ਸ਼ੇਰ ਦੇ ਉਸ ਰਾਜ ਨੂੰ ਤੋੜਨਾ ਹੈ। They whispered to a man with silver and lie, come back, come, take the king, for now he must die. And the poacher arrived with his traps of steel, took the king without mercy, ignoring his squeal. ਕਿ ਵੀ ਕੰਸਪੀਰੇਸੀ ਕਰਕੇ ਉਹਨਾਂ ਨੇ ਪੋਚਰ ਸ਼ਿਕਾਰੀ ਨੂੰ ਸੱਦਿਆ ਔਰ ਉਹਨੇ ਕਿਵੇਂ ਸ਼ੇਰ ਨੂੰ ਜਿਹੜਾ ਹੈ ਉਹ ਆਪਣੇ ਕਬਜ਼ੇ 'ਚ ਲੈ ਲਿਆ। ਔਰ ਇਸ ਦੇ ਬਾਵਜੂਦ ਕਿ ਬਈ ਉਹ ਜਿਹੜਾ ਸਾਰਾ ਜੋ ਵੀ ਸਕਵੀਲ ਹੁੰਦਾ ਹੈ, ਤੁਸੀਂ ਗਲਾ ਸ਼ਿਕਵਾ ਵੀ ਕਰ ਰਹੇ ਹੁੰਦੇ ਹੋ, ਲੇਕਿਨ ਦੇ ਵਿਸਪਰਡ ਟੂ ਮੈਨ ਵਿਦ ਸਿਲਵਰ ਐਂਡ ਲਾਈ, ਕਮ ਟੇਕ ਦਾ ਕਿੰਗ ਫॉर ਨਾਓ ਹੀ ਮਸਟ ਡਾਈ, ਕਿ ਇਹਦਾ ਐਂਡ ਕਰੋ। ਔਰ ਉਹ ਆ ਗਿਆ ਸ਼ਿਕਾਰੀ, ਉਹਨੇ ਆਪਣਾ ਟਰੈਪ ਲੇ ਕੀਤਾ ਔਰ ਕਿੰਗ ਦੇ ਉੱਤੇ ਉਹਨੇ ਕਬਜ਼ਾ ਕਰ ਲਿਆ। ਦ ਜੰਗਲ ਸਟੂਡ ਸਟਿਲ, no roars, just fears. The stream lost their rhythm, skies wept their tears. The conspirators, clad in sheep's disguise, claimed the crown with cunning eyes. ਕਿ ਜੰਗਲ ਦੇ ਵਿੱਚ ਇੱਕ ਸਨਾਟਾ ਛਾਇਆ, ਕੋਈ ਭਬਕ ਨਹੀਂ, ਸਿਰਫ ਇੱਕ ਡਾਰੀ ਡਾਰੇ ਆਲੇ ਦੁਆਲੇ ਜਿਹੜੇ ਆਲੇ ਦੁਆਲੇ ਦੇ ਸਟਰੀਮ ਨੇ, ਉਹਨਾਂ ਨੇ ਵੀ ਆਪਣਾ ਰਿਦਮ, ਆਪਣੀ ਉਹਨਾਂ ਦੀ ਜਿਹੜੀ ਇੱਕ ਮਿਊਜ਼ਿਕ ਸੀ ਉਹ ਗਵਾਚ ਗਿਆ। ਜਿਹੜਾ ਅਸਮਾਨ ਰੋ ਰਹੇ ਨੇ ਵਿਦ ਟੀਅਰਸ। ਔਰ ਇਹ ਸਾਰੇ ਦਾ ਕੌਨਸੀਕੁਐਂਸ ਇਹ ਹੈ ਕਿ ਵੀ ਇਹ ਜਿਹੜਾ ਭੇਡ ਦੇ ਰੂਪ ਦੇ ਵਿੱਚ ਜਿਹੜਾ ਹੈ ਉਹਨਾਂ ਨੇ ਜਿਹੜਾ ਉਹ ਕਰਾਊਨ ਦੇ ਉੱਤੇ ਕਬਜ਼ਾ ਕੀਤਾ ਔਰ ਉਹਨਾਂ ਦੀਆਂ ਸ਼ਾਤਰ ਅੱਖਾਂ, ਉਹਨਾਂ ਦੀਆਂ ਘਟੀਆ ਚਾਲਾਂ ਨੇ ਉਹ ਸਾਰੇ ਜੰਗਲ ਦੇ ਆਨੰਦ ਨੂੰ ਖਰਾਬ ਕਰ ਦਿੱਤਾ। ਮੈਨੀ ਬੋਰਡ ਲੋ, ਟ੍ਰੇਡਡ ਆਨਰ ਫॉर ਬ੍ਰੈਡ, while truth lay silent and conscience dead. But wolves stay wolves, their claws reappear, they ruled with terror, fed on fear. ਬਹੁਤਿਆਂ ਨੇ ਨਤਮਸਤਕ ਹੋਣਾ ਹੀ ਠੀਕ ਸਮਝਿਆ, ਆਪਣੇ ਉਹਨਾਂ ਨੇ ਸਿਰ ਝੁਕਾਏ, ਉਹਨਾਂ ਨੇ ਬ੍ਰੈਡ ਲਈ, ਆਪਣੀ ਭੁੱਖ ਕੱਟਣ ਦੇ ਲਈ ਆਪਣੇ ਆਨਰ ਦੇ ਨਾਲ ਸਮਝੌਤਾ ਕੀਤਾ। ਸੱਚ ਇਵੇਂ ਸੀ ਜਿਵੇਂ ਚੁੱਪ ਹੋ ਗਿਆ ਹੋਏ, ਜਿਵੇਂ ਕੌਨਸ਼ੀਅਸ ਡੈਡ ਹੋ ਗਈ ਹੋਏ, ਪਰ ਭੇੜੀਏ ਹੀ ਹੁੰਦੇ ਨੇ। ਉਹਨਾਂ ਦੇ ਕਲੌਜ ਦੁਬਾਰਾ ਆ ਗਏ। ਦੇ ਰੂਲਡ ਵਿਦ ਟੈਰਰ, ਫੈਡ ਔਨ ਫੀਅਰ,
ਉਹਨਾਂ ਨੇ ਇੱਕ ਡਰ ਦੇ ਮਾਹੌਲ ਦੇ ਵਿੱਚ ਜਿਹੜਾ ਚਾਰ ਚਫੇਰੇ ਡਰ ਫੈਲਾ ਕੇ ਆਪਣਾ ਉਹਨਾਂ ਨੇ ਗਲਬਾ ਬਣਾਇਆ। Then one dawn through the mist and the cold came cubs with fire, with courage untold. One king is gone, but we are his flame. We bear his blood. We claim his name. ਕਬ ਸ਼ੇਰ ਦੇ ਬੱਚੇ ਨੂੰ ਕਹਿੰਦੇ ਨੇ। ਫਿਰ ਇੱਕ ਸਵੇਰ ਉਸ ਧੁੰਦ ਚੋਂ, ਉਸ ਠੰਡ ਚੋਂ ਸ਼ੇਰ ਦੇ ਬੱਚੇ ਜਿਨ੍ਹਾਂ ਨੇ ਹੌਸਲਾ ਫੜਿਆ, ਜਿਹੜੇ ਆਏ ਔਰ ਉਹਨਾਂ ਨੇ ਕਿਹਾ ਕਿ ਵੀ ਠੀਕ ਹੈ, ਇੱਕ ਬਾਦਸ਼ਾਹ ਚਲਾ ਗਿਆ ਪਰ ਅਸੀਂ ਉਹਦਾ ਹੀ ਰੱਤ ਹੈ, ਉਹਦਾ ਹੀ ਖੂਨ ਹੈ, ਉਸ ਦਾ ਹੀ ਫਲੇਮ ਸਾਡੇ 'ਚ ਹੈ ਔਰ ਅਸੀਂ ਉਸ ਦੇ ਹੀ ਜਾਨਸ਼ੀਨ ਹੈ, ਅਸੀਂ ਵੀ ਸ਼ੇਰ ਦੇ ਬੱਚੇ हैं। Rise, O jungle, the time is now. We will not kneel down. We will not allow these beasts to feast on dreams and rights. Will light again the forest lights. ਉਹਨਾਂ ਕਬਜ਼ ਨੇ, ਸ਼ੇਰ ਦੇ ਬੱਚਿਆਂ ਨੇ ਕਿਹਾ, ਉਹ ਜੰਗਲ ਦੇ ਜਾਨਵਰੋ ਉੱਠੋ, ਖਲੋਵੋ, ਹੁਣ ਵਕਤ ਆ ਗਿਆ, ਅਸੀਂ ਗੋਡੇ ਨਹੀਂ ਟੇਕਣੇ ਨੇ, ਅਸੀਂ ਇਸ ਨੂੰ ਕਬੂਲ ਨਹੀਂ ਕਰਦੇ ਕਿ ਇਹ ਜਿਹੜੇ ਬੀਸਟ ਨੇ ਉਹ ਸਾਡੇ ਸੁਪਨਿਆਂ ਨੂੰ ਖਾਣ, ਸਾਡੇ ਹੱਕਾਂ ਨੂੰ ਨਿਗਲਣ। ਅਸੀਂ ਜਿਹੜਾ ਇਸ ਜੰਗਲ ਦੇ ਵਿੱਚ ਵਾਪਸ ਚਾਨਣ ਕਰਾਂਗੇ, ਵਾਪਸ ਇਨਸਾਫ ਲਿਆਵਾਂਗੇ। Some were silenced, their hopes torn apart, yet some stood firm with lion heart, with tooth and claw, with truth and prayer. They fought through traps, through dark despair. ਕਿ ਕੁਛ ਜਿਹੜੇ ਨੇ ਉਹ ਬਿਲਕੁਲ ਚੁੱਪ ਰਹੇ, ਉਹਨਾਂ ਨੂੰ ਲੱਗਦਾ ਸੀ ਕਿ ਵੀ ਕੋਈ ਆਸ ਨਹੀਂ ਹੈ, ਲੇਕਿਨ ਕੁਛ ਜਿਹੜੇ ਨੇ ਉਹ ਮਜ਼ਬੂਤੀ ਦੇ ਨਾਲ ਖਲੋ ਗਏ ਸ਼ੇਰ ਵਰਗਾ ਦਿਲ ਕਰਕੇ ਔਰ ਉਹਨਾਂ ਨੇ ਜਿਹੜਾ ਆਪਣੇ ਆਪ ਨੂੰ ਸੰਭਾਲਿਆ, ਸੱਚ ਦਾ ਪੱਲਾ, ਪ੍ਰੇਅਰ ਜਿਹੜਾ ਅਰਦਾਸ 'ਚੋਂ ਜੁੜੇ ਔਰ ਉਹਨਾਂ ਨੇ ਕਿਹਾ ਵੀ ਉਹ ਟਰੈਪਸ ਦੇ ਅਗੇਂਸਟ ਲੜਨ ਲੱਗੇ ਔਰ ਉਸ ਸਭ ਦੇ ਬਾਵਜੂਦ ਕਿ ਚਾਰੇ ਪਾਸੇ ਡਾਰਕਨੈਸ, ਡੈਸਪੇਅਰ ਸੀ। Till one brave cub with eyes full of grace planted the flag in the rightful place, and the wind once more sang a righteous tune of stars reclaimed and a jungle in bloom. ਫਿਰ ਇੱਕ ਬਹਾਦਰ ਸ਼ੇਰ ਦੇ ਬੱਚੇ ਨੇ ਜਿਸ ਦੀਆਂ ਅੱਖਾਂ ਦੇ ਵਿੱਚ ਗ੍ਰੇਸ ਸੀ, ਉਹਨੇ ਜਿਹੜਾ ਆਪਣਾ ਝੰਡਾ ਉਹ ਠੀਕ ਥਾਂ ਤੇ ਜਾ ਕੇ ਗੜ ਦਿੱਤਾ। ਚਾਰ ਚਫੇਰੇ ਜਿਹੜੀ ਹਵਾ ਵਗੀ ਉਸ ਦੇ ਵਿੱਚ ਇੱਕ ਚੰਗੇਪਨ ਦੀ ਟਿਊਨ ਸੀ, ਉਸ ਦੇ ਵਿੱਚ ਇੱਕ ਮਿਊਜ਼ਿਕ ਸੀ ਔਰ ਜਿਹੜਾ ਜੰਗਲ ਹੈ ਉਹ ਫਿਰ ਬਲੂਮ ਕਰਨ ਲੱਗਾ ਔਰ ਉਹਨਾਂ ਨੇ ਆਪਣੀ ਜਿੱਤ ਹਾਸਲ ਕੀਤੀ। This is not a tale of beasts alone, but echoes loud in every throne, in every land, in every race, oppressors wear a different face. ਇਹ ਸ਼ਾਇਰ ਇਹ ਸਮਝਾਉਂਦੇ ਨੇ ਕਿ ਇਹ ਮਹਿਜ਼ ਇੱਕ ਜਾਨਵਰਾਂ ਦੀ ਕਹਾਣੀ ਨਹੀਂ ਹੈ। This is not a tale of beasts alone, but echoes loud in every throne. ਹਰ ਤਖਤ ਜਿਹੜਾ ਖੋਇਆ ਜਾਂਦਾ ਹੈ ਉਸ ਨੂੰ ਵਾਪਸ ਹਾਸਲ ਕਰਨ ਦੇ ਲਈ ਇਵੇਂ ਹੀ ਕੀਤਾ ਜਾਂਦਾ ਹੈ। ਹਰ ਲੈਂਡ ਦੇ ਉੱਤੇ, ਹਰ ਰੇਸ ਦੇ ਨਾਲ ਇਹ ਵਾਪਰਦਾ ਹੈ ਕਿਉਂਕਿ ਜਿਹੜੇ ਓਪਰੈਸਰ ਜ਼ਾਲਮ ਨੇ ਉਹ ਅੱਡ-ਅੱਡ ਸ਼ਕਲਾਂ ਦੇ ਨਾਲ, ਅੱਡ-ਅੱਡ ਰੂਪਾਂ ਦੇ ਵਿੱਚ ਆਉਂਦੇ ਨੇ ਪਰ ਕਹਾਣੀ ਉਹੀ ਹੁੰਦੀ ਹੈ, ਡਰ ਪੈਦਾ ਕਰਦੇ ਨੇ, ਬਾਕੀ ਸਾਰੇ ਝੁਕ ਜਾਂਦੇ ਨੇ, ਕੋਈ ਕਿਸੇ ਖਾਤਰ, ਕੋਈ ਕਿਸੇ ਮੁਫਾਦ ਖਾਤਰ। ਬਟ know this truth as sure as dawn, no crown is gifted, it's earned and drawn. The Lord above has filled your plate with strength to rise, to change your fate. ਪਰ ਇਸ ਸੱਚ ਨੂੰ ਸਮਝੋ ਜਿਵੇਂ ਡਾਨ, ਚੜ੍ਹਦੀ ਸਵੇਰ ਵਾਂਗ, ਕਿ ਕੋਈ ਵੀ ਕਰਾਊਨ, ਤਾਜ गिफ्ट नहीं होती। को किसी को राज न दे है जो ले है निज बल से। बट नो दिस ट्रूथ एज श्योर एज डॉन, चढ़दी सवेर वांग ये हकीकत है। नो क्राउन इज गिफ्टेड, इट्स अर्नड एंड ड्रॉन। ये खोया जाता है, हासिल किया जाता है। द लॉर्ड अबव हैज़ फिल्ड योर प्लेट, रब ने तुहाडी प्लेट भरी हुई है। विद स्ट्रेंथ टू राइज टू चेंज योर फेट, कि तुहाडे चो हिम्मत दिती हुई है भी खड़े हो, अपनी किस्मत नूं बदलो। लास्ट सेंटेंस है, सो लीप लाइक ए रैबिट स्विफ्ट एंड वाइज, लेट योर सोल
like a lion rise. Speak like thunder, firm and just, for victory comes to hearts that trust. ਖਰਗੋਸ਼ ਵਾਂਗ ਸਹਿ ਵਾਂਗ ਤੇਜ਼ੀ ਵਰਤੋ। ਸੋ ਲੀਪ ਲਾਈਕ ਏ ਰੈਬਿਟ, ਸਵਿਫਟ ਐਂਡ ਵਾਈਜ਼, ਸਿਆਣਪ ਦੇ ਨਾਲ, ਤੇਜ਼ੀ ਦੇ ਨਾਲ। ਲੈਟ ਯੋਰ ਸੋਲ ਲਾਈਕ ਏ ਲਾਇਨ ਰਾਈਜ਼, ਸ਼ੇਰ ਵਾਂਗ ਆਪਣੀ ਰੂਹ ਨੂੰ ਖੜੇ ਕਰੋ। ਸਪੀਕ ਲਾਈਕ ਥੰਡਰ, ਇੱਕ ਉਸ ਥੰਡਰ ਅਸਮਾਨੀ ਉਸ ਗਰਜ ਵਾਂਗ ਬੋਲੋ। ਫਰਮ ਐਂਡ ਜਸਟ, ਮਜ਼ਬੂਤੀ ਨਾਲ, ਇਨਸਾਫ ਨਾਲ। ਫॉर ਵਿਕਟਰੀ ਕਮਸ ਟੂ ਹਾਰਟਸ ਦੈਟ ਟਰਸਟ, ਕਿ ਜਿੱਤ ਉਹਨਾਂ ਨੂੰ ਨਸੀਬ ਹੁੰਦੀ ਹੈ ਜਿਨ੍ਹਾਂ ਦੇ ਅੰਦਰ ਫੇਥ ਹੁੰਦਾ ਹੈ, ਈਮਾਨ ਹੁੰਦਾ ਹੈ। ਔਰ ਇਹੀ ਸਾਡੇ ਲਈ ਤਾਂ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਹੈ ਕਿ ਅਸੀਂ ਤਾਂ ਉਸ ਹਰ ਵਿਕਟਰੀ ਨੂੰ ਵਾਹਿਗੁਰੂ ਨੂੰ ਹੀ ਐਟਰੀਬਿਊਟ ਕਰਦੇ ਹਾਂ। ਈਮਾਨ ਦੇ ਨਾਲ ਅਸੀਂ ਇਸੇ ਨੂੰ ਦੁਬਾਰਾ ਹਾਸਲ ਕਰਨਾ ਹੈ। ਜਿਵੇਂ ਸਾਡੇ ਬਜ਼ੁਰਗਾਂ ਨੇ 18ਵੀਂ ਸਦੀ 'ਚ 17 ਵਾਰ ਦਿੱਲੀ ਨੂੰ ਪੈਰਾਂ ਥੱਲੇ ਰੋਲਿਆ ਸੀ ਤੇ ਲਾਲ ਕਿਲ੍ਹੇ ਤੇ ਖਾਲਸਾਈ ਪਰਚਮ ਲਹਿਰਾਇਆ ਸੀ। ਉਹ ਵਕਤ ਦੂਰ ਨਹੀਂ ਹੈ ਜਦੋਂ ਕਿ ਦਰਿਆਏ ਜਮਨਾ ਤੋਂ ਵਾਘਾ ਤੱਕ ਇੰਡੀਪੈਂਡੈਂਟ ਸੋਵਰਨ ਨੇਸ਼ਨ ਖਾਲਿਸਤਾਨ ਇੱਕ ਹਕੀਕਤ ਹੋਏਗਾ ਔਰ ਲਾਲ ਕਿਲ੍ਹੇ ਦੇ ਉੱਤੇ ਖਾਲਸਾਈ ਪਰਚਮ ਝੂਲੇਗਾ। ਜੀ ਰਾਜ ਸਾਹਿਬ, ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਹੁਣ ਆਪਾਂ ਜਿਹੜੇ ਵਿਊਅਰਸ ਮੈਸੇਜ ਨੇ ਉਹ ਲੈਣ ਜਾ ਰਹੇ ਹਾਂ। ਸਭ ਦਾ ਬਹੁਤ ਬਹੁਤ ਸ਼ੁਕਰੀਆ ਅਦਾ ਕਰਦੇ ਹਾਂ। ਸੋਹਨ ਮਾਲ ਜੀ ਸਾਡੇ ਪਹਿਲੇ ਵਿਊਅਰ ਨੇ, ਸਾਨੂੰ ਫਤਿਹ ਬੁਲਾਉਂਦੇ ਨੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਨਿਹੰਗ ਸਿੰਘ ਜੀ, ਧਰਮ ਸਿੰਘ ਜੀ, ਮੁਹੰਮਦ ਯਾਕੂਬ ਜੀ, ਔਰ ਤੁਹਾਡੀ ਤਬੀਅਤ ਬਾਰੇ ਪੁੱਛਦੇ ਨੇ ਔਰ ਕਹਿੰਦੇ ਖਾਲਿਸਤਾਨ ਲਵ ਖਾਲਿਸਤਾਨ। ਔਰ ਅਮਰਜੀਤ ਸਿੰਘ ਸੈਣੀ ਜੀ ਵੀ ਔਰ ਡਾਕਟਰ ਪਰਮਜੀਤ ਸਿੰਘ ਸਮਰਾ ਜੀ ਸਾਡੇ ਰੈਗੂਲਰ ਵਿਊਅਰ ਨੇ, ਸਾਨੂੰ ਫਤਿਹ ਬੁਲਾਉਂਦੇ ਨੇ ਹਮੇਸ਼ਾ ਤਰ੍ਹਾਂ। ਖਾਲਸਾ ਜ਼ਿੰਦਾਬਾਦ ਕਹਿੰਦੇ ਨੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਡਾਕਟਰ ਸਾਹਿਬ ਬਹੁਤ ਮਿਹਰਬਾਨੀ। ਹਾਂਜੀ, ਸੁਖਜੀਵਨ ਬੱਚੂ ਜੀ ਵੀ, ਗੁਰਦੇਵ ਨੰਨੜ ਜੀ ਵੀ, ਔਰ ਇਸੇ ਤਰ੍ਹਾਂ ਜਸਵੀਰ ਸਿੰਘ ਬਰਾੜ ਜੀ ਵੀ, ਔਰ ਫਿਰ ਇਸੇ ਤਰ੍ਹਾਂ ਹੈਗੇ ਨੇ ਮਾਈਕ ਜੀ ਵੀ, ਇੰਦਰਜੀਤ ਸਿੰਘ ਸੰਧੂ ਜੀ ਵੀ, ਔਰ ਨਿਹੰਗ ਸਿੰਘ ਜੀ ਜੰਗ ਜਾਰੀ ਵੀ ਰਹੇਗੀ, ਅਸੀਂ ਜਿੱਤਾਂਗੇ ਵੀ ਜ਼ਰੂਰ। ਔਰ ਰਾਜਵਿੰਦਰ ਕੌਰ ਜੀ ਵੀ, ਔਰ ਫਿਰ ਇਸੇ ਤਰ੍ਹਾਂ ਕਾਮ ਪੈਟਲ ਜੀ ਵੀ, ਔਰ ਇਸੇ ਤਰ੍ਹਾਂ ਬਲਵਿੰਦਰ ਸਿੰਘ ਜੀ ਵੀ, ਫਿਰ ਇਸੇ ਤਰ੍ਹਾਂ ਕਹਿੰਦੇ ਬਣ ਕੇ ਰਹੇਗਾ ਖਾਲਿਸਤਾਨ। ਔਰ ਬਿਲਾਲ ਅਹਿਮਦ ਜੀ ਵੀ ਸਾਨੂੰ ਹਲੋ ਕਹਿੰਦੇ ਨੇ ਔਰ ਖਾਲਸਾ ਜ਼ਿੰਦਾਬਾਦ ਕਹਿੰਦੇ ਨੇ। ਔਰ ਬਸਰਾ ਜੀ ਵੀ, ਔਰ ਫਿਰ ਤਰ੍ਹਾਂ ਮਿਸਰਾ ਸਿੰਘ ਜੀ ਵੀ, ਫਿਰ ਇਸ ਤਰ੍ਹਾਂ ਯੂਨੀਵਰਸਲ ਰਿਸਪੈਕਟ ਜੀ ਵੀ, ਔਰ ਸੁਖਜੀਤ ਸਿੰਘ ਜੀ ਵੀ, ਔਰ ਫਿਰ ਇਸੇ ਤਰ੍ਹਾਂ ਗੁਰਪ੍ਰਕਾਸ਼ ਸਿੰਘ ਜੀ ਵੀ, ਔਰ ਕ੍ਰੇਜ਼ੀ ਕੋਲਸ ਜੀ ਵੀ ਸਾਨੂੰ ਫਤਿਹ ਬੁਲਾਉਂਦੇ ਨੇ ਔਰ ਕਹਿੰਦੇ ਨੇ ਕਿ ਤੁਹਾਨੂੰ ਗੁਰੂ ਸਾਹਿਬ ਚੜ੍ਹਦੀ ਕਲਾ 'ਚ ਰੱਖਣ, ਔਰ ਖਾਲਸਾ ਜ਼ਿੰਦਾਬਾਦ ਵੀ ਕਹਿੰਦੇ ਨੇ। ਔਰ ਪ੍ਰਵਿੰਦਰ ਜੀ ਵੀ, ਜਗਦੀਸ਼ ਜੀ ਵੀ, ਔਰ ਇਸੇ ਤਰ੍ਹਾਂ ਸੈਯਦ ਅਮਾਰ ਜੀ ਵੀ ਕਹਿੰਦੇ ਨੇ ਸਪੇਨ ਤੋਂ ਅਰਜ਼ ਕਰ ਰਹੇ ਹਾਂ ਕਿ ਇਜ਼ਰਾਈਲ ਹਮਾਸ ਨੂੰ ਕਸੂਰਵਾਰ ਠਹਿਰਾਇਆ ਗਿਆ ਹੈ ਔਰ ਕਿਆ ਇਜ਼ਰਾਈਲ ਨੇ ਹਮਾਸ ਤੋਂ ਖਤਮ ਕਰ ਦਿਆ ਹੈ ਔਰ ਸਿਰਫ ਸਿਵਿਲੀਅਨਸ ਨੂੰ ਹੀ ਕਹਿੰਦੇ ਨੇ ਕਰ ਰਹੇ ਨੇ। ਔਰ ਵਾਹਿਗੁਰੂ ਜੀ ਕਹਿੰਦੇ ਫਤਿਹ ਕਹਿੰਦੇ ਨੇ। ਸਈਦ ਸਾਹਿਬ ਬਹੁਤ ਸ਼ੁਕਰੀਆ, ਤੁਸੀਂ ਸਪੇਨ ਤੋਂ ਦੇਖ ਰਹੇ ਹੋ। ਅਸੀਂ ਇਸ ਗਜ਼ਾ ਇਸ਼ੂ ਦੇ ਉੱਤੇ ਅੱਜ ਇੱਕ ਸੈਗਮੈਂਟ ਕੀਤਾ ਔਰ ਤੁਸੀਂ ਬਿਲਕੁਲ ਠੀਕ ਕਿਹਾ ਕਿ ਬੇਗੁਨਾਹ ਦਾ ਕਤਲੇਆਮ, ਕਿਉਂਕਿ ਜਿੰਨੇ ਕੁ 70,000 ਦੇ ਕਰੀਬ ਇਹਨਾਂ ਨੇ ਮਾਰੇ ਨੇ ਫਲਸਤੀਨੀ, 2/3 ਉਹਨਾਂ 'ਚ ਔਰਤਾਂ ਔਰ ਬੱਚੇ ਨੇ। ਜ਼ੁਲਮ ਹੈ ਸਿੱਧਾ ਸਿੱਧਾ। ਔਰ ਫਿਰ ਇਸੇ ਤਰ੍ਹਾਂ ਜਸਪਾਲ ਸਿੰਘ ਕੈਲੇ ਜੀ ਵੀ, ਔਰ ਫਿਰ ਇਸੇ ਤਰ੍ਹਾਂ ਦੇ ਕੀ ਕਹਿੰਦੇ ਨੇ ਤਾਂ ਓਕੇ ਇੱਕ ਮਿੰਟ ਬਲਿਹਾਰ ਸਿੰਘ ਕੰਗ ਜੀ ਵੀ, ਔਰ ਫਿਰ ਇਸੇ ਤਰ੍ਹਾਂ ਵਿੰਦਰ ਕੌਰ ਜੀ ਵੀ, ਆਲ ਅਬਾਊਟ ਟਰੂਥ ਐਂਡ ਸਿੱਖਿਜ਼ਮ ਜੀ, ਬਾਜ ਰੰਧਾਵਾ ਜੀ ਵੀ, ਔਰ ਕ੍ਰੇਜ਼ੀ ਕੋਲ ਜੀ, 6 ਵਿਲ ਬੀ ਦਾ ਵੁੱਡ, और फिर कहते ने इको हाल है खालिस्तान। बिलाल अहमद जी कहते डॉक्टर साहब के प्रोग्राम को पाकिस्तान में बहुत पसंद किया जाता है, यूट्यूबर भी आपके प्रोग्राम पर व्लॉग करते हैं। बहुत शुक्रिया बिलाल साहब, तुसी आज लाहौर दा मौसम नहीं दस्या। हाँ जी। क्रेजी कॉल जी, 6 will be the world power as soon as खालिस्तान comes into existence। और फिर मिश्रा सिंह जी भी फतेह बुलाते ने। सब का बहुत बहुत शुक्रिया। देखो खालिस्तान एक इखलाकी तौर पर दुनिया दे विच मॉरल वैल्यूज़, इखलाकी कदरां कीमतां, सच हक इंसाफ का झंडा बरदार होएगा, ये असी यकीन नाल कह सकते हैं। सो व्यूअर्स ਕੋਲੋਂ ਆਪਾਂ ਹੁਣ ਲੈਂਦੇ ਹਾਂ ਇਜਾਜ਼ਤ। व्यूअर्स ਸਾਡੇ ਪ੍ਰੋਗਰਾਮ ਦਾ ਸਮਾਂ ਇੱਥੇ ਮੁੱਕਦਾ। ਤੁਸੀਂ ਆਪਣੀ ਰਾਏ ਤੇ ਸੁਝਾਅ ਸਾਨੂੰ ਭੇਜ ਨਾ ਭੁੱਲਣਾ ਸਾਡੇ ਇਸ ਪਤੇ ਤੇ sos@tv.tv ਤੇ ਅਸੀਂ ਆਪਣਾ ਪ੍ਰੋਗਰਾਮ ਲੈ ਕੇ ਫਿਰ ਦੁਬਾਰਾ ਤੁਹਾਡੇ ਸਾਹਮਣੇ ਮੁੱਖ ਹੋਵਾਂਗੇ। ਤਦ ਤੱਕ ਲਈ ਮੈਨੂੰ ਤੇ ਆਪਣਾ ਆਸਰਾ ਗਿਆ ਦੋ ਦੇਖਦੇ ਰਹੋ TV ਰਿਪੋਰਟ ਬੁਲਾ ਦਿਓ। ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਰੱਬ ਰਾਖਾ।